ਡਿਪਾਰਟਮੈਂਟ 1300 ਸਿਵਲ ਸਰਵੈਂਟ ਤੇ ਫੋਰਨ ਸਰਵਿਸ ਆਫੀਸਰਸ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਿਹਾ ਆ। ਕੱਲ ਸ਼ਾਮ ਦੀਆਂ ਖਬਰਾਂ 'ਚ ਦੱਸਿਆ ਸੀਗਾ ਵੀ 15% ਤੱਕ ਜਿਹੜੀ ਕਟੌਤੀ ਆ ਉਹ ਕੀਤੀ ਜਾ ਸਕਦੀ ਹੈ ਤੇ ਅੱਜ ਸਟੇਟ ਡਿਪਾਰਟਮੈਂਟ ਨੇ ਜਿਹੜਾ ਇਸ ਦੇ ਬਾਰੇ ਥੋੜੀ ਹੋਰ ਜਾਣਕਾਰੀ ਪ੍ਰਾਪਤ ਹੋਈ ਆ ਰੋਇਟਰਸ ਤੋਂ ਜਿਹੜਾ ਇਹ ਪਤਾ ਲੱਗਾ। ਕਹਿੰਦੇ ਵੀ ਰੀਸਟਰਕਚਰਿੰਗ ਪਲਾਨ ਦੇ ਤਹਿਤ 1170 ਸਿਵਲ ਸਰਵੈਂਟ ਤੇ 246 ਫੋਰਨ ਸਰਵਿਸ ਆਫੀਸਰਸ ਉਹਨਾਂ ਨੂੰ ਜਿਹੜਾ ਲੇ ਆਫ ਕਰ ਦਿੱਤਾ ਜਾਊਗਾ। ਕੁਝ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਤੋਂ ਟਰੰਪ ਪ੍ਰਸ਼ਾਸਨ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਸੀ ਵੀ ਉਹ ਮਾਸ ਲੇ ਆਫਸ ਤੇ ਫੈਡਰਲ ਜਿਹੜੇ ਵਰਕ ਫੋਰਸ ਨੂੰ ਜਿਹੜੀ ਕਟੌਤੀ ਕਰਨ ਦੀ ਗੱਲ ਕਰ ਰਹੇ ਆ ਵੀ ਉਸ ਦੇ ਵਿੱਚ ਅੱਗੇ ਜਿਹੜਾ ਉਹ ਵੱਧ ਸਕਦੇ ਹੈਗੇ ਆ। ਤੇ ਮਾਰਕੋ ਰੂਬੀਓ ਹੁਣਾਂ ਨੇ ਕੱਲ ਕਨਫਰਮ ਕੀਤਾ ਸੀਗਾ ਮਲੇਸ਼ੀਆ ਜਾਣ ਤੋਂ ਪਹਿਲਾਂ ਵੀ ਹਾਂ ਵੀ ਪ੍ਰੋਸੀਡ ਕਰਨਗੇ ਜਿਹੜੇ ਵਰਕ ਫੋਰਸ ਕੱਟ ਆ ਉਸ ਦੇ ਲਈ। ਸੋ ਅੱਜ ਜਿਹੜਾ ਇਹ ਪਤਾ ਲੱਗਾ ਆ ਵੀ ਤਕਰੀਬਨ 1300 ਜਿਹੜੇ EMPLOYEE ਆ ਉਹਨਾਂ ਨੂੰ ਹੁਣ ਲੇ ਆਫ ਕਰ ਦਿੱਤਾ ਜਿਹੜਾ ਹੋ ਜਾਊਗਾ। 22 ਅਪ੍ਰੈਲ ਨੂੰ ਮਾਰਕੋ ਰੂਬੀਓ ਹੁਣਾਂ ਨੇ ਜਿਹੜਾ ਉਹ ਕਿਹਾ ਸੀਗਾ ਵੀ ਪਿਛਲੇ 15 ਸਾਲਾਂ ਡਿਪਾਰਟਮੈਂਟ ਦਾ ਜਿਹੜਾ ਫੁੱਟਪ੍ਰਿੰਟ ਆ ਉਹ ਬਹੁਤ ਜ਼ਿਆਦਾ ਵਧਿਆ ਆ, ਜਿਹਦੇ ਕਰਕੇ ਖਰਚਾ ਬਹੁਤ ਜ਼ਿਆਦਾ ਵਧਿਆ ਆ ਤੇ ਆਪਾਂ ਹੁਣ ਉਸ ਦੇ ਉੱਤੇ ਕਾਬੂ ਪਾਉਣਾ ਆ। ਕਹਿੰਦੇ ਵੀ ਡਿਪਾਰਟਮੈਂਟ ਬਲੋਟਡ ਆ, ਬਿਊਰੋਕ੍ਰੈਟਿਕ ਆ ਤੇ ਜਿਹੜੇ ਅਸੈਂਸ਼ੀਅਲ ਡਿਪਲੋਮੈਟਿਕ ਮਿਸ਼ਨ ਆ ਉਹ ਵੀ ਜਿਹੜੇ ਆ ਪਰਫਾਰਮ ਕਰਨ ਦੇ ਵਿੱਚ ਨਾਕਾਮਯਾਬ ਰਹਿ ਪਾ ਰਿਹਾ ਆ। ਸੋ ਉਸ ਦੇ ਵਿੱਚ ਕਹਿੰਦੇ ਵੀ ਇਹ ਜਿਹੜਾ ਆ ਉਹ ਚੇਂਜ ਕਰਨ ਜਾ ਰਹੇ ਆ ਤੇ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਨਾਅਰੇ ਦੇ ਉੱਤੇ ਮੇਕ ਦਾ ਸਟੇਟ ਡਿਪਾਰਟਮੈਂਟ ਗ੍ਰੇਟ ਅਗੇਨ ਦਾ ਨਾਅਰਾ ਜਿਹੜਾ ਆ ਉਹਨਾਂ ਨੇ ਇਹਨਾਂ ਕੱਟਸ ਤੋਂ ਪਹਿਲਾਂ ਲਾਇਆ ਆ। ਇਹ ਦੁਨੀਆ ਦੀ ਕਿਸੇ ਪਹਿਲਾ ਮੁਲਕ ਹੋਊਗਾ ਜਿੱਥੇ ਜਿਹੜੇ ਸਿਵਲ ਸਰਵੈਂਟਸ ਹੈਗੇ ਆ, ਜਿੱਦਾਂ ਇੰਡੀਆ ਦੇ ਵਿੱਚ IAS ਜਾਂ IFS ਫੋਰਨ ਸਰਵਿਸ ਹੁੰਦੇ ਆ, ਉਹਨਾਂ ਦਾ ਕੱਟ ਹੋਣ ਜਾ ਰਿਹਾ। ਉਹ ਵੀ ਐਡੀ ਵੱਡੀ ਗਿਣਤੀ 'ਚ 1107 ਸਿਵਲ ਸਰਵੈਂਟ ਤੇ 246 ਫੋਰਨ ਸਰਵਿਸ ਆਫਿਸਰਸ ਜੋ ਹੈਗੇ ਆ। ਸੈਕਟਰੀ ਆਫ ਸਟੇਟ ਨੇ ਇਹ ਕਨਫਰਮ ਕੀਤਾ ਹੈਗਾ ਜਦੋਂ ਉਹ ਮਲੇਸ਼ੀਆ ਦੇ ਵਿੱਚ ਟਰੈਵਲ ਕਰ ਰਹੇ ਸੀਗੇ, ਕਿਉਂਕਿ ਹੁਣ ਸੁਪਰੀਮ ਕੋਰਟ ਨੂੰ ਜਿਹੜੀ ਝੰਡੀ ਮਿਲ ਗਈ ਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਉਹ ਕਿਸੇ ਨੂੰ ਵੀ ਜਿਹੜਾ ਆ ਲੇ ਆਫ ਜਾਂ ਫਾਇਰ ਕਰ ਸਕਦੇ ਹੈਗੇ ਆ। ਸੋ ਉਹਨਾਂ ਨੇ ਆਲਰੇਡੀ ਸ਼ੁਰੂ ਕਰ ਦਿੱਤਾ। 1900 ਦੇ ਕਰੀਬ EMPLOYEES ਜੋ ਆ ਉਹ ਲੇ ਆਫ ਕਰਨ ਜਾ ਰਹੇ ਆ, ਇਹ ਉਹਨਾਂ ਨੇ ਕਾਂਗਰਸ ਨੂੰ ਦੱਸ ਦਿੱਤਾ ਹੈਗਾ। 18,000 EMPLOYEES ਫੋਰਸ ਦੇ ਵਿੱਚ ਹੈਗੇ ਆ ਤੇ ਕਹਿੰਦੇ ਵੀ 1575 ਦੇ ਕਰੀਬ ਜੋ ਆ ਉਹ ਆਪਣੇ ਅਸਤੀਫੇ ਦੇ ਜਾਣਗੇ। ਡਿਪਾਰਟਮੈਂਟ 1300 ਸਿਵਲ ਸਰਵੈਂਟ ਤੇ ਫੋਰਨ ਸਰਵਿਸ ਆਫੀਸਰਸ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਿਹਾ ਆ। ਕੱਲ ਸ਼ਾਮ ਦੀਆਂ ਖਬਰਾਂ 'ਚ ਦੱਸਿਆ ਸੀਗਾ ਵੀ 15% ਤੱਕ ਜਿਹੜੀ ਕਟੌਤੀ ਆ ਉਹ ਕੀਤੀ ਜਾ ਸਕਦੀ ਹੈ ਤੇ ਅੱਜ ਸਟੇਟ ਡਿਪਾਰਟਮੈਂਟ ਨੇ ਜਿਹੜਾ ਇਸ ਦੇ ਬਾਰੇ ਥੋੜੀ ਹੋਰ ਜਾਣਕਾਰੀ ਪ੍ਰਾਪਤ ਹੋਈ ਆ ਰੋਇਟਰਸ ਤੋਂ ਜਿਹੜਾ ਇਹ ਪਤਾ ਲੱਗਾ। ਕਹਿੰਦੇ ਵੀ ਰੀਸਟਰਕਚਰਿੰਗ ਪਲਾਨ ਦੇ ਤਹਿਤ 1170 ਸਿਵਲ ਸਰਵੈਂਟ ਤੇ 246 ਫੋਰਨ ਸਰਵਿਸ ਆਫੀਸਰਸ ਉਹਨਾਂ ਨੂੰ ਜਿਹੜਾ ਲੇ ਆਫ ਕਰ ਦਿੱਤਾ ਜਾਊਗਾ। ਕੁਝ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਤੋਂ ਟਰੰਪ ਪ੍ਰਸ਼ਾਸਨ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਸੀ ਵੀ ਉਹ ਮਾਸ ਲੇ ਆਫਸ ਤੇ ਫੈਡਰਲ ਜਿਹੜੇ ਵਰਕ ਫੋਰਸ ਨੂੰ ਜਿਹੜੀ ਕਟੌਤੀ ਕਰਨ ਦੀ ਗੱਲ ਕਰ ਰਹੇ ਆ ਵੀ ਉਸ ਦੇ ਵਿੱਚ ਅੱਗੇ ਜਿਹੜਾ ਉਹ ਵੱਧ ਸਕਦੇ ਹੈਗੇ ਆ। ਤੇ ਮਾਰਕੋ ਰੂਬੀਓ ਹੁਣਾਂ ਨੇ ਕੱਲ ਕਨਫਰਮ ਕੀਤਾ ਸੀਗਾ ਮਲੇਸ਼ੀਆ ਜਾਣ ਤੋਂ ਪਹਿਲਾਂ ਵੀ ਹਾਂ ਵੀ ਪ੍ਰੋਸੀਡ ਕਰਨਗੇ ਜਿਹੜੇ ਵਰਕ ਫੋਰਸ ਕੱਟ ਆ ਉਸ ਦੇ ਲਈ। ਸੋ ਅੱਜ ਜਿਹੜਾ ਇਹ ਪਤਾ ਲੱਗਾ ਆ ਵੀ ਤਕਰੀਬਨ 1300 ਜਿਹੜੇ EMPLOYEE ਆ ਉਹਨਾਂ ਨੂੰ ਹੁਣ ਲੇ ਆਫ ਕਰ ਦਿੱਤਾ ਜਿਹੜਾ ਹੋ ਜਾਊਗਾ। 22 ਅਪ੍ਰੈਲ ਨੂੰ ਮਾਰਕੋ ਰੂਬੀਓ ਹੁਣਾਂ ਨੇ ਜਿਹੜਾ ਉਹ ਕਿਹਾ ਸੀਗਾ ਵੀ ਪਿਛਲੇ 15 ਸਾਲਾਂ ਡਿਪਾਰਟਮੈਂਟ ਦਾ ਜਿਹੜਾ ਫੁੱਟਪ੍ਰਿੰਟ ਆ ਉਹ ਬਹੁਤ ਜ਼ਿਆਦਾ ਵਧਿਆ ਆ, ਜਿਹਦੇ ਕਰਕੇ ਖਰਚਾ ਬਹੁਤ ਜ਼ਿਆਦਾ ਵਧਿਆ ਆ ਤੇ ਆਪਾਂ ਹੁਣ ਉਸ ਦੇ ਉੱਤੇ ਕਾਬੂ ਪਾਉਣਾ ਆ। ਕਹਿੰਦੇ ਵੀ ਡਿਪਾਰਟਮੈਂਟ ਬਲੋਟਡ ਆ, ਬਿਊਰੋਕ੍ਰੈਟਿਕ ਆ ਤੇ ਜਿਹੜੇ ਅਸੈਂਸ਼ੀਅਲ ਡਿਪਲੋਮੈਟਿਕ ਮਿਸ਼ਨ ਆ ਉਹ ਵੀ ਜਿਹੜੇ ਆ ਪਰਫਾਰਮ ਕਰਨ ਦੇ ਵਿੱਚ ਨਾਕਾਮਯਾਬ ਰਹਿ ਪਾ ਰਿਹਾ ਆ। ਸੋ ਉਸ ਦੇ ਵਿੱਚ ਕਹਿੰਦੇ ਵੀ ਇਹ ਜਿਹੜਾ ਆ ਉਹ ਚੇਂਜ ਕਰਨ ਜਾ ਰਹੇ ਆ ਤੇ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਨਾਅਰੇ ਦੇ ਉੱਤੇ ਮੇਕ ਦਾ ਸਟੇਟ ਡਿਪਾਰਟਮੈਂਟ ਗ੍ਰੇਟ ਅਗੇਨ ਦਾ ਨਾਅਰਾ ਜਿਹੜਾ ਆ ਉਹਨਾਂ ਨੇ ਇਹਨਾਂ ਕੱਟਸ ਤੋਂ ਪਹਿਲਾਂ ਲਾਇਆ ਆ। ਇਹ ਦੁਨੀਆ ਦੀ ਕਿਸੇ ਪਹਿਲਾ ਮੁਲਕ ਹੋਊਗਾ ਜਿੱਥੇ ਜਿਹੜੇ ਸਿਵਲ ਸਰਵੈਂਟਸ ਹੈਗੇ ਆ, ਜਿੱਦਾਂ ਇੰਡੀਆ ਦੇ ਵਿੱਚ IAS ਜਾਂ IFS ਫੋਰਨ ਸਰਵਿਸ ਹੁੰਦੇ ਆ, ਉਹਨਾਂ ਦਾ ਕੱਟ ਹੋਣ ਜਾ ਰਿਹਾ। ਉਹ ਵੀ ਐਡੀ ਵੱਡੀ ਗਿਣਤੀ 'ਚ 1107 ਸਿਵਲ ਸਰਵੈਂਟ ਤੇ 246 ਫੋਰਨ ਸਰਵਿਸ ਆਫਿਸਰਸ ਜੋ ਹੈਗੇ ਆ। ਸੈਕਟਰੀ ਆਫ ਸਟੇਟ ਨੇ ਇਹ ਕਨਫਰਮ ਕੀਤਾ ਹੈਗਾ ਜਦੋਂ ਉਹ
ਮਲੇਸ਼ੀਆ ਦੇ ਵਿੱਚ ਟਰੈਵਲ ਕਰ ਰਹੇ ਸੀਗੇ। ਕਿਉਂਕਿ ਹੁਣ ਸੁਪਰੀਮ ਕੋਰਟ ਨੂੰ ਜਿਹੜੀ ਝੰਡੀ ਮਿਲ ਗਈ ਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਉਹ ਕਿਸੇ ਨੂੰ ਵੀ ਜਿਹੜਾ ਆ ਲੇ ਆਫ ਜਾਂ ਫਾਇਰ ਕਰ ਸਕਦੇ ਹੈਗੇ ਆ। ਸੋ ਉਹਨਾਂ ਨੇ ਆਲਰੇਡੀ ਸ਼ੁਰੂ ਕਰ ਦਿੱਤਾ 1900 ਦੇ ਕਰੀਬ EMPLOYEES ਜੋ ਆ ਉਹ ਲੇ ਆਫ ਕਰਨ ਜਾ ਰਹੇ ਆ। ਇਹ ਉਹਨਾਂ ਨੇ ਕਾਂਗਰਸ ਨੂੰ ਦੱਸ ਦਿੱਤਾ ਹੈਗਾ। 18,000 EMPLOYEES ਫੋਰਸ ਦੇ ਵਿੱਚ ਹੈਗੇ ਆ ਤੇ ਕਹਿੰਦੇ ਵੀ 1575 ਦੇ ਕਰੀਬ ਜੋ ਆ ਉਹ ਆਪਣੇ ਅਸਤੀਫੇ ਦੇ ਜਾਣਗੇ।